ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸਿੱਖਾਂ ਦੀ ਮੰਗ ਦੇ ਬਾਵਜੂਦ ਭਾਰਤ ਸਰਕਾਰ ਕਰਤਾਰਪੁਰ ਕੋਰੀਡੋਰ ਖੋਲਣ ਤੋਂ ਇਨਕਾਰੀ ਹੈ, ਜਦਕਿ ਕਸ਼ਮੀਰ ਵਾਦੀ ਵਿੱਚ ਸਥਿਤ ਜੋ ਹਿੰਦੂ ਮੰਦਿਰ ਹੈ ਅਮਰਨਾਥ ਦੀ ਯਾਤਰਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਤਾਜ ਮਹਿਲ, ਕੁਤਬ ਮੀਨਾਰ ਅਤੇ ਲਾਲ ਕਿਲੇ ਨੂੰ ਵੀ 6 ਜੁਲਾਈ ਤੋਂ ਖੋਲਿਆ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜ਼ਾਹਰ ਅਸੀਂ ਕੱਲ ਵੀ ਇੱਕ ਸੈਗਮੈਂਟ ਕੀਤਾ ਸੀ, ਪਾਕਿਸਤਾਨ ਦੀ ਹਕੂਮਤ ਦਾ ਸ਼ੁਕਰੀਆ ਵੀ ਅਦਾ ਕੀਤਾ ਸੀ ਔਰ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਹੀ ਨਹੀਂ ਖੋਲਣ ਦਾ ਉਹਨਾਂ ਨੇ ਫੈਸਲਾ ਕੀਤਾ। ਉਹਨਾਂ ਨੇ ਤਾਂ ਇੰਡੀਆ ਨੂੰ ਕਿਹਾ ਕੋਰੀਡੋਰ ਤਾਂ ਇੰਡੀਆ ਵੱਲੋਂ ਹੈ, ਲੇਕਿਨ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਉਹਨਾਂ ਨੇ ਖੋਲ ਦਿੱਤਾ ਹੈ ਤਾਂ ਕਿ ਜਿਹੜੇ ਪਾਕਿਸਤਾਨ ਵਿਚਲੇ ਸਿੱਖ ਨੇ ਜਾਂ ਦੂਸਰੇ ਵੀ ਜਿਹੜੇ ਵਿਜ਼ਿਟ ਕਰਦੇ ਨੇ ਉਹ ਜਾ ਸਕਣ। ਔਰ ਉਹਨਾਂ ਨੇ ਇੰਡੀਆ ਨੂੰ ਵੀ ਆਫਰ ਕੀਤਾ ਹੈ ਕਿ ਵੀ ਅਸੀਂ ਤਿਆਰ ਹੈ ਜਿਹੜੇ ਵੀ ਤੁਹਾਡੇ ਰੋਜ਼ਾਨਾ ਆਣਗੇ ਉਹਨਾਂ ਨੂੰ ਐਂਟਰਟੇਨ ਕਰਨ ਦੇ ਲਈ, ਲੇਕਿਨ ਵਿਦਨ ਆਵਰਸ ਕੋਈ ਮੀਟਿੰਗ ਕੀਤੇ ਬਿਨਾ, ਕੋਈ ਜਿਹੜਾ ਆਪਸ ਦੇ ਵਿੱਚ ਮਿਨਿਸਟਰ ਲੈਵਲ ਤੇ ਜਾਂ ਪੰਜਾਬ ਦੇ ਇਨਪੁਟ ਲਏ ਬਿਨਾ ਜਾਂ ਸਿੱਖ ਕੌਮ ਦੇ ਇਨਪੁਟ ਲਏ ਬਿਨਾ ਉਹਨਾਂ ਨੇ ਇੱਕਦਮ ਉਹਨੂੰ ਆਫਰ ਨੂੰ ਰਿਜੈਕਟ ਕੀਤਾ। ਔਰ ਇਸ ਦੇ ਉਲਟ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਔਰ ਈਵਨ ਇਹਨਾਂ ਦਾ ਹੀ ਮਾਊਥ ਪੀਸ ਜਿਹੜਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੈਲਕਮ ਕੀਤਾ ਕਿ ਭਾਈ ਇਹ ਖੁੱਲਿਆ ਔਰ ਇਹ ਸਾਨੂੰ ਜਿਹੜਾ ਅਸੀਂ ਮੰਗ ਕਰਦੇ ਹਾਂ ਕਿ ਭਾਈ ਯਾਤਰੂਆਂ ਨੂੰ ਜਾਣ ਦਿੱਤਾ ਜਾਏ। ਲੇਕਿਨ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕੋਈ ਰਿਸਪੌਂਡ ਨਹੀਂ ਕੀਤਾ ਹਕੂਮਤ ਨੇ। ਲੇਕਿਨ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਫੌਜ ਲਾ ਕੇ ਜ਼ੁਲਮ ਕਰ ਰਹੇ ਨੇ। ਲੱਦਾਖ ਦੀ ਯੂਨੀਅਨ ਟੈਰੀਟਰੀ ਜਿਹਨੂੰ ਇਹਨਾਂ ਨੇ ਬਣਾਇਆ ਉਹਦੇ ਚਾਈਨਾ ਔਰ ਭਾਰਤ ਕਿਸ ਕਦਰ ਕਸ਼ੀਦਗੀ ਚ ਨੇ। ਕੋਰੋਨਾ ਦੇ 150 ਤੋਂ ਜ਼ਿਆਦਾ ਮੌਤਾਂ ਕਸ਼ਮੀਰ ਵਾਦੀ ਦੇ ਵਿੱਚ ਹੋ ਚੁੱਕੀਆਂ ਨੇ। ਇਹਦੇ ਬਾਵਜੂਦ ਇਹਨਾਂ ਦੀ ਸੈਂਟਰ ਗਵਰਨਮੈਂਟ ਦੀਆਂ ਟੀਮਾਂ ਔਰ ਜੰਮੂ ਕਸ਼ਮੀਰ ਜਿੱਥੇ ਉਹਨਾਂ ਦਾ ਹੀ ਰੂਲ ਹੈ, ਸੈਂਟਰ ਰੂਲ, ਉਹ ਇਸ ਗੱਲ ਨੂੰ ਦੇਖ ਰਹੇ ਨੇ ਕਿ ਜੀ ਇਸ ਮਹੀਨੇ ਦੇ ਵਿੱਚ ਅਸੀਂ ਅਮਰਨਾਥ ਯਾਤਰਾ ਨੂੰ ਖੋਲ ਦਈਏ। ਔਰ ਇਹ ਖਬਰ ਹੈ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਰਿਵਿਊਜ਼ J&K ਸਿਚੁਏਸ਼ਨ wants to open ਅਮਰਨਾਥ ਯਾਤਰਾ। ਔਰ ਇਹ ਸਾਰੇ ਦੀ ਪੂਰੀ ਡੀਟੇਲ ਹੈ ਕਿ ਜੀ ਉਹਨੇ ਜਿਹੜਾ ਡੀਟੇਲ ਮੰਗੀ ਹੈ J&K ਐਡਮਿਨਿਸਟ੍ਰੇਸ਼ਨ ਤੋਂ ਕਿ ਵੀ ਇਹਦੇ ਬਾਵਜੂਦ ਕਿ LOC ਤੇ ਫਾਇਰਿੰਗ ਵੀ ਹੋ ਰਹੀ ਹੈ ਔਰ ਕੋਵਿਡ ਵੀ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਉਹਨਾਂ ਨੇ ਉਹਨਾਂ ਮੀਟਿੰਗਸ ਦੇ ਵਿੱਚ ਲੈਫਟੀਨੈਂਟ ਗਵਰਨਰ ਜੰਮੂ ਕਸ਼ਮੀਰ ਦੇ ਮੁਰਮੂ, ਚੀਫ ਸੈਕਟਰੀ BVR ਸੁਬਰਾਮਨੀਅਮ, ਹੋਮ ਸੈਕਟਰੀ ਅਜੇ ਭੱਲਾ ਤੇ ਦੂਸਰੇ ਆਫੀਸਰਸ ਨੇ ਮੀਟਿੰਗ ਕੀਤੀ ਔਰ ਉਹਨਾਂ ਨੇ ਸਿਕਿਉਰਿਟੀ ਲੈਵਲ ਡਿਸਕਸ ਕੀਤਾ ਕਿ ਜੇ ਅਸੀਂ ਇਹ ਯਾਤਰਾ ਖੋਲੀਏ ਤੇ ਉਹਨਾਂ ਨੂੰ ਕਿਵੇਂ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰੀਏ। ਔਰ ਇਹਦਾ ਮਤਲਬ ਇਹ ਹੈ ਕਿ ਜਿੱਥੇ ਇੱਕ ਪਾਸੇ ਪੂਰਾ ਸਿਕਿਉਰ ਹੈ ਕਰਤਾਰਪੁਰ ਸਾਹਿਬ ਕੋਰੀਡੋਰ, ਇਹਨਾਂ ਦੇ ਕੰਟਰੋਲ ਤੋਂ ਲੰਘ ਕੇ ਉਧਰ ਜਾਣਾ, ਉਹਨੂੰ ਇਹ ਖੋਲਣ ਲਈ ਤਿਆਰ ਨਹੀਂ ਜਿੱਥੇ ਆਲਰੇਡੀ ਕੋਵਿਡ ਹੈ ਕਸ਼ਮੀਰ ਵਾਦੀ ਚ ਔਰ ਜਿੱਥੇ ਆਲਰੇਡੀ ਇਹਨਾਂ ਦੇ ਕਹਿਣ ਮੁਤਾਬਕ ਮਿਲੀਟੈਂਸੀ ਹੈ, ਉੱਥੇ ਅਮਰਨਾਥ ਯਾਤਰਾ ਕਿਉਂਕਿ ਹਿੰਦੂਆਂ ਦਾ ਮੰਦਿਰ ਹੈ ਔਰ ਉਹਨਾਂ ਨੂੰ ਇਹਨਾਂ ਨੇ ਖੁਸ਼ ਕਰਨਾ। ਦੇਖੋ ਅਸੀਂ ਇਹ ਯਾਤਰਾ ਜਿਹੜੀ ਹੈ ਇਹਨੂੰ ਅਸੀਂ ਤੁਹਾਨੂੰ ਕਰਵਾ ਰਹੇ। ਔਰ ਇਸ ਸਾਰੇ ਚ ਉਹਨਾਂ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨਾਲ ਵੀ ਇਸ ਮੁੱਦੇ ਤੇ ਗੱਲ ਕੀਤੀ, ਬਰੀਫਡ ਹਿਮ ਅਬਾਊਟ ਦਾ ਸਿਚੁਏਸ਼ਨ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਪੁਖਤਾ ਪ੍ਰਬੰਧ ਕਰ ਦਿਆਂਗੇ ਇਸ ਮਹੀਨੇ ਦੇ ਵਿੱਚ ਇਸ ਯਾਤਰਾ ਦੇ ਲਈ। ਹੁਣ ਗੱਲ ਕੱਲੀ ਇਹੀ ਨਹੀਂ ਹੈ ਕਿ ਵੀ ਇਹ ਅਮਰਨਾਥ ਜਿਹੜਾ ਜਿਹਨੂੰ ਇਹਨਾਂ ਨੇ ਆਪਣੀ ਪਵਿੱਤਰ ਸ਼ਰਾਈਨ ਕਹਿੰਦੇ ਨੇ ਉਹਦੀ ਯਾਤਰਾ ਕਰਵਾਉਣ ਦੇ ਲਈ ਇਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ। ਦੂਸਰੀ ਖਬਰ ਅਸੀਂ ਦੇਖਦੇ ਹਾਂ, all monuments including Taj Mahal, Qutub Minar and Red Fort to be reopened from July 6th। ਔਰ ਇਹ ਹੁਣ ਇਹਨਾਂ ਚੋਂ ਤਾਂ ਕੋਈ ਵੀ ਮੰਦਿਰ ਨਹੀਂ ਹੈ, ਇਹ ਸਿਰਫ ਕਿਉਂਕਿ ਇਹਨਾਂ ਚੋਂ ਇਹਨਾਂ ਦਾ ਰੈਵਨਿਊ ਜਨਰੇਟ ਹੁੰਦਾ। ਜਿਹੜੇ ਲੋਕ ਲਾਲ ਕਿਲਾ ਦੇਖਦੇ ਨੇ, ਕੁਤਬ ਮੀਨਾਰ ਜਾਂਦੇ ਨੇ, ਤਾਜ ਮਹਿਲ ਜਾਂਦੇ ਨੇ, ਟਿਕਟਾਂ ਲਾਈਆਂ ਹੋਈਆਂ, ਕਰੋੜਾਂ ਰੁਪਏ ਇਹਦੇ ਚੋਂ ਇਕੱਠੇ ਕਰਦੇ ਨੇ ਔਰ ਉੱਥੇ ਕੋਈ ਰਿਸਕ ਨਹੀਂ ਹੈ। ਹੁਣ ਜੇ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਇਸ ਵੇਲੇ ਐਪੀ ਸੈਂਟਰ ਹੈ ਕਰੋਨਾ ਦਾ, 15-15 ਹਜ਼ਾਰ ਕੇਸ ਰੋਜ਼ ਦੇ ਇਕੱਲੇ ਦਿੱਲੀ ਚ ਆ ਰਹੇ ਨੇ, ਉਸ ਦਿੱਲੀ ਦੇ ਵਿੱਚ
ਇਹ ਦੋਨੋਂ ਹੀ ਜਿਹੜਾ ਕੁਤਬ ਮੀਨਾਰ ਔਰ ਲਾਲ ਕਿਲਾ ਦਿੱਲੀ ਚ ਨੇ। ਆਗਰਾ ਵੀ ਇੱਕ ਵਾਰੀ ਹਟ ਗਿਆ, ਫਿਰ ਕੋਰੋਨਾ ਦੀ ਤੇਜ਼ੀ ਨਾਲ ਕਿ ਉੱਥੇ ਕੋਈ ਪ੍ਰੋਬਲਮ ਨਹੀਂ ਹੈ, ਇਹ ਖੋਲ ਦਿਓ 6 ਜੁਲਾਈ ਤਾਂ ਆ ਗਈ ਇਸ ਹਫ਼ਤੇ। ਲੇਕਿਨ ਇਹਦੇ ਉਲਟ ਕਿਉਂਕਿ ਕਰਤਾਰਪੁਰ ਸਾਹਿਬ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਕਰਤਾਰਪੁਰ ਸਾਹਿਬ ਦੀ ਵਿਜ਼ਿਟ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਇੱਕ ਉਸ ਭਾਈਚਾਰੇ ਔਰ ਪਿਆਰ ਨੂੰ ਹੋਰ ਵੀ ਪੁਖਤਾ ਕਰਦੀ ਹੈ। ਜਿਹੜੀ ਨਫ਼ਰਤ ਇਹਨਾਂ ਨੇ ਪਰੋਸੀ ਹੋਈ ਸੀ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਵਿੱਚ ਵੀ ਇਹਨਾਂ 70 ਸਾਲਾਂ ਜਦੋਂ ਸਿੱਖ ਇਧਰੋਂ ਜਾਂਦੇ ਨੇ ਔਰ ਜਿਸ ਮੁਹੱਬਤ ਨਾਲ ਔਰ ਜਿਸ ਸਤਿਕਾਰ ਦੇ ਨਾਲ ਉਹ ਅੱਗੋਂ ਪੇਸ਼ ਆਉਂਦੇ ਨੇ, ਇਹ ਸਾਰਾ ਇਹਨਾਂ ਦੀਆਂ ਏਜੰਸੀਆਂ ਨੇ ਆਪਣੀਆਂ ਰਿਪੋਰਟਾਂ ਜਿਹੜੀਆਂ ਬਣਾਈਆਂ, ਇਹਨਾਂ ਨੇ ਦੇਖਿਆ, ਇਹਨਾਂ ਨੇ ਕਿਹਾ ਵੀ ਇਹ ਤਾਂ ਸਾਡਾ ਹਥਿਆਰ ਹੀ ਨਾਕਾਮ ਹੋ ਗਿਆ ਜਿਹੜਾ ਅਸੀਂ ਨਫ਼ਰਤ ਵੇਚਦੇ ਸੀ। ਸੋ ਇਹ ਹਕੀਕਤ ਹੈ। ਇਹ ਜੇ ਸਾਡੇ ਇੱਕ ਹਿੱਸੇ ਨੂੰ ਸਮਝ ਨਹੀਂ ਆਉਂਦੀ ਔਰ ਅਸੀਂ ਫਿਰ ਵੀ ਇਹਨਾਂ ਦੇ ਉਸ ਵਹਿਣ ਦੇ ਵਿੱਚ ਬਹਿ ਕੇ ਇਹਨਾਂ ਦੇ ਝੂਠ ਨੂੰ ਜਿਹੜਾ ਹੈ ਉਹ ਅਲਟੀਮੇਟ ਟਰੂਥ ਮੰਨਦੇ ਆ ਜਾਂ ਮੰਨਾਂਗੇ, ਤਾਂ ਫਿਰ ਖੁਆਰੀ ਤੋਂ ਬਿਨਾਂ ਹੋਰ ਸਾਡੇ ਪੱਲੇ ਕੁਝ ਨਹੀਂ ਹੈ। ਔਰ ਮੈਂ ਕਲੋਜ਼ ਕਰਨ ਤੋਂ ਪਹਿਲਾਂ ਇਸ ਸੈਗਮੈਂਟ ਨੂੰ, ਜਿਵੇਂ ਅਸੀਂ ਬਾਬਾ ਫਰੀਦ ਜੀ ਦੀ ਬਾਣੀ ਦੇ ਉੱਤੇ ਰੋਜ਼ਾਨਾ ਵਿਚਾਰ ਕਰਦੇ ਹਾਂ, ਅੱਜ ਵੀ 2 ਸ਼ਲੋਕ ਨੰਬਰ 43 ਤੇ 44 ਅਸੀਂ ਵਿਚਾਰ ਲਈ ਚੁਣੇ ਨੇ। ਔਰ ਬਾਬਾ ਫਰੀਦ ਜਿਵੇਂ ਹਰ ਫਕੀਰ ਕੋਈ ਪਹਿਰਾਵੇ ਕਰਕੇ ਨਹੀਂ ਹੁੰਦਾ, ਫਕੀਰ ਦਾ ਮਤਲਬ ਹੈ ਜੁੜਿਆ ਹੋਇਆ, ਜਿਹੜਾ ਰੱਬ ਦੇ ਨਾਲ ਇੱਕਮਿਕ ਹੈ, ਜਿਹਦੇ ਕੋਲ ਸਿਰਫ ਤੇ ਸਿਰਫ ਜੇ ਉਹ ਕੋਈ ਆਪਣੀ ਦੌਲਤ ਮੰਨਦਾ ਤੇ ਰੱਬ ਦੀ ਮੁਹੱਬਤ ਦੀ ਦੌਲਤ ਹੈ, ਰੱਬ ਦੀ ਇਬਾਦਤ ਦੀ ਦੌਲਤ ਹੈ, ਉਹਨੂੰ ਕਿਸੇ ਹੋਰ ਦੁਨਿਆਵੀ ਚੀਜ਼ ਦਾ ਮੋਹ ਨਹੀਂ ਹੈ, ਦੁਨਿਆਵੀ ਚੀਜ਼ ਦੀ ਪਕੜ ਨਹੀਂ ਹੈ। ਔਰ ਅੱਜ ਦੇ ਦੋਨੋਂ ਸ਼ਲੋਕ ਵੀ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਦੁਨੀਆਦਾਰੀ ਦੇ ਵਿੱਚ ਜਿਹੜੇ ਲੋਕ ਫਸੇ ਨੇ ਉਹ ਸਮਝਦੇ ਨੇ ਕਿ ਜੋ ਅਸੀਂ ਕਰ ਰਹੇ ਹਾਂ ਇਹੀ ਸਾਡੀ ਅਲਟੀਮੇਟ ਕਿਰਤ ਹੈ ਔਰ ਇਹਦੇ ਨਾਲ ਹੀ ਸਾਡਾ ਸਭ ਕੁਝ ਵਾਸਤਾ ਹੈ। ਪਰ ਇਵੇਂ ਨਹੀਂ ਹੈ। ਪਹਿਲਾ ਸ਼ਲੋਕ ਹੈ, ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ, ਫਰੀਦਾ ਹੋ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ। ਹੁਣ ਇਹਦੇ ਚ ਜਿਹੜੀ ਉਦਾਹਰਣ ਜਾਂ ਐਗਜ਼ਾਮਪਲ ਜਾਂ ਮੈਟਾਫਰ ਇਸਤੇਮਾਲ ਕੀਤਾ ਹੈ, ਜ਼ਾਹਰ ਹੈ ਕਿ ਜਦੋਂ ਲੱਕੜਹਾਰਾ, ਜਿਹਨੂੰ ਵੁੱਡ ਕਟਰ ਕਹਿੰਦੇ ਨੇ, ਜੰਗਲ ਦੇ ਵਿੱਚ ਜਾਂਦਾ ਹੈ ਸਵੇਰੇ ਘਰੋਂ, ਕਿਉਂਕਿ ਇਹ ਵੀ ਇੱਕ ਕਿਰਤ ਸੀ, ਪੇਸ਼ਾ ਸੀ, ਜਿਹਦੇ ਚ ਕਿ ਤੁਸੀਂ ਉਦੋਂ ਕੋਈ ਗੈਸਾਂ ਨਹੀਂ ਸੀ, ਕੋਈ ਹੋਰ ਤਰੀਕਾ ਨਹੀਂ ਸੀ। ਘਰਾਂ ਚ ਵੀ ਜਦੋਂ ਅਸੀਂ ਕਿਸੇ ਨੂੰ ਗਰੀਬੀ ਦੀ ਹਾਲਤ ਚ ਕਹਿਣਾ ਹੋਏ ਤੇ ਅੱਜ ਵੀ ਅਸੀਂ ਇਹੀ ਐਕਸਪ੍ਰੈਸ਼ਨ ਵਰਤਦੇ ਹਾਂ ਕਿ ਜੀ ਉਹਦੇ ਘਰ ਚ ਤੇ ਚੁੱਲ੍ਹਾ ਵੀ ਨਹੀਂ ਬਲਦਾ। ਹੁਣ ਚੁੱਲ੍ਹੇ ਦੇ ਵਿੱਚ ਲੱਕੜਾਂ ਹੀ ਬਲਦੀਆਂ ਨੇ। ਤੋਂ ਲੱਕੜਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਾਉਂਦਾ ਹੈ ਉਹ ਲੱਕੜਹਾਰਾ ਸੀ, ਜਿਹੜਾ ਲੱਕੜਾਂ ਕੱਟਦਾ ਸੀ, ਉਹਨਾਂ ਨੂੰ ਫਿਰ ਸਵਾਰ ਕੇ ਉਹਨੂੰ ਪੰਡ ਬਣਾ ਕੇ, ਉਹਨੂੰ ਭਾਰਾ ਵੀ ਕਹਿੰਦੇ ਸੀ, ਉਹਨੂੰ ਬੰਨ ਕੇ ਜਿਹੜਾ ਉਹ ਸਿਰ ਤੇ ਚੁੱਕ ਕੇ ਫਿਰ ਵੇਚਦਾ ਸੀ। ਔਰ ਉਸ ਚੋਂ ਹੀ ਉਸ ਦਾ ਜਿਹੜੀ ਹੈ ਉਸ ਦਾ ਚੁੱਲ੍ਹਾ ਵੀ ਉਹਦੇ ਨਾਲ ਹੀ ਬਣਦਾ ਸੀ, ਜੋ ਕਮਾ ਕੇ ਲਿਆਂਦਾ ਸੀ ਉਹੀ ਉਹਦਾ ਰਿਜ਼ਕ ਸੀ। ਤੇ ਹੁਣ ਜਦੋਂ ਤੁਸੀਂ ਭਰ ਗਰਮੀਆਂ ਦੇ ਵਿੱਚ ਮੀਂਹਾਂ ਦੇ ਵੇਲੇ ਜਦੋਂ ਮੀਂਹ ਪੈ ਰਿਹਾ ਹੈ ਉਦੋਂ ਲੱਕੜਹਾਰਾ ਲੱਕੜ ਨਹੀਂ ਵੱਢਦਾ ਹੈ। ਉਹਦਾ ਕਾਰਨ ਵੀ ਇਹ ਹੈ, ਜਿਵੇਂ ਹੁਣ ਅਸੀਂ ਜਦੋਂ ਅੱਜ ਵੀ ਗੱਲ ਕਰ ਰਹੇ ਹਾਂ, ਪਿਛਲੇ ਦਿਨਾਂ 'ਚ ਬਿਹਾਰ ਔਰ ਯੂਪੀ ਦੇ ਵਿੱਚ ਕਿਵੇਂ ਬਿਜਲੀ ਡਿੱਗਣ ਦੇ ਨਾਲ 100 ਦੇ ਕਰੀਬ ਲੋਕ ਮਾਰੇ ਗਏ, ਕਿਉਂਕਿ ਜਦੋਂ ਮੀਂਹ ਪੈਂਦੇ ਨੇ ਉਹਦੇ ਨਾਲ ਹੀ ਬਿਜਲੀ ਕੜਕਦੀ ਹੈ। ਔਰ ਬਹੁਤ ਵਾਰੀ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਦਰਖਤ ਦੇ ਨਾਲ, ਜਿਹਨੂੰ ਅਸੀਂ ਅਰਥ ਹੋਣਾ ਕਹਿੰਦੇ ਆ, ਹੁੰਦੀ ਹੈ ਔਰ ਉਹਦੇ 'ਚ ਲੋਕ ਮਰ ਜਾਂਦੇ ਨੇ। ਸੋ ਬਾਹਰ ਨਹੀਂ ਨਿਕਲਿਆ ਜਾਂਦਾ, ਵੈਸੇ ਵੀ ਗਿੱਲੀ ਹੁੰਦੀ ਹੈ ਲੱਕੜ, ਔਰ ਗਰਮੀਆਂ ਦੇ ਵਿੱਚ ਮੋਰ ਲੱਕੜ ਵੀ ਸੁੱਕੀ ਹੁੰਦੀ ਹੈ ਔਰ ਕਈ ਵਾਰ ਉਹ ਬਰਸਾਤਾਂ ਦੇ ਦਿਨਾਂ ਲਈ ਵੀ ਲੱਕੜਾਂ ਵੱਢ ਕੇ ਰੱਖ ਲੈਂਦੇ ਨੇ ਕਿ ਭਾਈ। ਔਰ ਇਹ ਕਿਉਂਕਿ ਮੈਂ ਇੰਨੇ ਵੇਰਵੇ ਇਸ ਲਈ ਕਿਹਾ ਕਿ ਜਦੋਂ ਜਿਹੜਾ ਲੱਕੜਹਾਰ ਹੈ ਉਹ ਜੰਗਲ ਵੱਲ ਜਾਂਦਾ ਹੈ ਗਰਮੀਆਂ ਦੇ ਵਿੱਚ, ਉੱਥੇ ਕੋਈ ਖੂਹ ਤੇ ਲੱਗੇ ਨਹੀਂ ਹੋਏ, ਉਹ ਮੋਢੇ ਤੇ ਉਹਦੇ ਕੁਹਾੜੀ ਹੈ ਔਰ ਸਿਰ ਦੇ ਉੱਤੇ ਉਹ ਪਾਣੀ ਦਾ ਘੜਾ ਵੀ ਲੈ ਲੈਂਦਾ ਹੈ, ਭਰ ਕੇ ਨਾਲ ਲੈ ਕੇ ਜਾਂਦਾ ਹੈ, ਤਾਂ ਕਿ ਜਦੋਂ ਉਹਨੇ ਲੱਕੜਾਂ ਵੱਢਣੀਆਂ ਨੇ, ਪੂਰਾ ਜ਼ੋਰ ਦਾ ਕੰਮ ਹੁੰਦਾ, ਉਹਨੂੰ ਪਿਆਸ ਵੀ ਲੱਗਦੀ ਹੈ। ਹੁਣ ਇਸੇ ਨੂੰ ਹੀ ਮੈਟਾਫਰ ਨੂੰ ਬਾਬਾ ਫਰੀਦ ਨੇ ਇਸਤੇਮਾਲ ਕੀਤਾ ਕਿ ਵੀ ਜਿਹੜਾ ਲੱਕੜਹਾਰ ਹੈ, ਜਿਹਦੇ ਕੋਲ ਪਾਣੀ ਦਾ ਘੜਾ ਹੈ, ਸਿਰ ਦੇ ਉੱਤੇ ਜਿਹੜਾ ਉਹਦੀ ਮੋਢੇ ਤੇ ਕੁਹਾੜੀ ਹੈ, ਉਹ ਤਾਂ ਆਪਣੇ ਆਪ ਨੂੰ ਜਦੋਂ ਲੱਕੜ ਵੱਢਦੇ ਜੰਗਲ ਦਾ ਬਾਦਸ਼ਾਹ ਬਣਦਾ। ਉਦੋਂ ਮਹਿਕਮਾ ਜੰਗਲਾਤ ਤਾਂ ਨਹੀਂ ਨਾ ਹੁੰਦਾ ਸੀ ਕਿ ਜਿਨ੍ਹਾਂ ਨੇ ਵੱਢਣ ਨਹੀਂ ਦੇਣਾ ਜਾਂ ਜਿਨ੍ਹਾਂ ਦੇ ਜੰਗਲਾਤ ਦੇ ਇੰਸਪੈਕਟਰ ਨੂੰ ਵੀ ਪੈਸੇ ਦੇਣੇ ਨੇ।
ਸੋ ਬਾਬਾ ਫਰੀਦ ਕਹਿੰਦੇ ਨੇ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ। ਹੁਣ ਇਹ ਕੈਸਰ ਜਿਹੜਾ ਹੈ, ਬੇਸ਼ੱਕ ਇਹਨੂੰ ਪ੍ਰੋਨਾਉਂਸ ਵਣ ਕੈ ਸਰ ਪੜਿਆ, ਕੈਸਰ ਜਿਨ੍ਹਾਂ ਨੂੰ ਅਸੀਂ ਜਿਹੜਾ ਹੈ ਜਦੋਂ ਜਰਮਨ ਔਰ ਦੂਸਰੇ ਜਿਹੜੇ ਬਾਦਸ਼ਾਹ ਸੀ ਉਹਨਾਂ ਦੇ ਲਈ ਲਫ਼ਜ਼ ਜ਼ਾਰ ਜਾਂ ਕਾਈਸਰ, ਜਿਹੜਾ ਕਾਈਜ਼ਰ, ਜਿਵੇਂ ਅੱਜ ਵੀ ਕਾਈਜ਼ਰ ਪਰਮਾਨੈਂਟ ਹੈਲਥ ਦੀ ਇੱਥੇ ਜਿਹੜੀ ਹੈ ਉਹ ਇੰਸ਼ੋਰੈਂਸ ਵੀ ਹੈ, ਉਹਦੇ ਨਾਂ ਥੱਲੇ ਉਹਨਾਂ ਦੀ ਮੈਡੀਕਲ ਐਂਟੀਟੀ ਹੈ। ਲੇਕਿਨ ਜਿਵੇਂ ਅਲਾਮਾ ਇਕਬਾਲ ਨੇ ਵੀ ਇਸਤੇਮਾਲ ਕੀਤਾ ਹੈ ਉਰਦੂ ਦੇ ਵਿੱਚ, ਕੈਸਰ ਬਾਦਸ਼ਾਹ ਨੂੰ ਕਹਿੰਦੇ ਨੇ, ਸ਼ਾਇਦ ਕਾਈਜ਼ਰ ਚੋਂ ਹੀ ਜਰਮਨ ਜ਼ਬਾਨ ਦਾ ਲਫ਼ਜ਼ ਹੋਏ ਜਾਂ ਕਿਵੇਂ, ਮੈਂ ਉਹਦੀਆਂ ਰੂਟਸ ਨਹੀਂ ਦੇਖੀਆਂ। ਬਟ ਬਾਬਾ ਫਰੀਦ ਕਹਿੰਦੇ ਨੇ ਕਿ ਉਹ ਲੱਕੜਹਾਰ ਹੈ ਜਿਹਨੇ ਮੋਢੇ ਦੇ ਉੱਤੇ ਕੁਹਾੜਾ ਰੱਖਿਆ ਹੈ, ਸਿਰ ਤੇ ਉਹਦਾ ਪਾਣੀ ਦਾ ਘੜਾ ਹੈ, ਉਹ ਆਪਣੇ ਆਪ ਨੂੰ ਜੰਗਲ ਦਾ ਬਾਦਸ਼ਾਹ ਸਮਝਦਾ ਹੈ। ਫਰੀਦਾ ਹੋਂ ਲੋੜੀ ਸ਼ੋ ਆਪਣਾ ਤੂੰ ਲੋੜਾ ਅੰਗਿਆ। ਉਹਨਾਂ ਨੇ ਕਿਹਾ ਵੀ ਉਹ ਤਾਂ ਵਿਚਾਰਾ ਉਸ ਸਾਰੇ ਚੋਂ ਹੀ ਆਪਣੀ ਬਾਦਸ਼ਾਹੀ ਦੇਖਦਾ ਹੈ ਕਿ ਭਾਈ ਉਹ ਲੱਕੜ ਸੁੱਕੀ ਹੋਏ ਉਹਦੇ ਅੰਗਿਆਰ ਚੰਗੇ ਬਣਦੇ ਨੇ, ਜਾਂ ਸੁੱਕੀ ਲੱਕੜ ਦੇ ਨਾਲ ਜਿਹੜੇ ਅੰਗਿਆਰ ਜਦੋਂ ਰਾਤ ਨੂੰ ਅੱਗ ਜਲਾ ਲਈ ਜਾਂਦੀ ਹੈ ਤੇ ਸਵਾਹ ਦੇ ਵਿੱਚ ਦੱਬ ਦਿੱਤੇ ਜਾਂਦੇ ਸੀ ਅੰਗਿਆਰ, ਉਹ ਤਾਂ ਉਹ ਦੇਖ ਰਿਹਾ ਵੀ ਇਹਦੇ ਅੱਗ ਜਿਹੜੀ ਹੈ ਦੱਬਣ ਵਾਲੀ ਵੀ ਠੀਕ ਬਣੇਗੀ ਵੀ ਕਿ ਨਹੀਂ। ਪਰ ਬਾਬਾ ਫਰੀਦ ਕਹਿੰਦੇ ਨੇ ਉਹਨੂੰ ਆਪਣੀ ਦੁਨੀਆਦਾਰੀ ਦੀ ਲੋੜ ਜਾਂ ਉਸ ਦਾ ਦੀ ਸੋਚ ਉੱਥੇ ਕਿ ਮਹਿਦੂਦ ਹੈ। ਫਰੀਦਾ ਹੋ ਲੋੜੀ ਸ਼ੋ ਆਪਣਾ, ਕਿ ਮੈਂ ਤਾਂ ਆਪਣੇ ਪਿਆਰੇ ਨੂੰ ਲੱਭ ਰਿਹਾ, ਉਹ ਵੀ ਜੰਗਲ 'ਚ ਨੇ, ਉਸ ਰੱਬ ਦੀ ਇਬਾਦਤ ਦੇ ਵਿੱਚ। ਕਹਿੰਦੇ ਨੇ ਮੈਂ ਆਪਣੇ ਪਿਆਰੇ ਨੂੰ ਲੱਭਣ ਆਇਆ, ਤੇ ਜਿਹੜਾ ਇਹ ਲੱਕੜਹਾਰ ਹੈ ਇਹ ਆਪਣੇ ਕੰਮ ਤੇ ਲੱਗਾ ਹੋਇਆ ਹੈ। ਔਰ ਦੂਸਰਾ ਫਿਰ ਇਹ ਇੱਕ ਪਾਸੇ ਜਿਹੜੀ ਸਮਾਜ ਦੇ ਵਿੱਚ ਨਾ ਬਰਾਬਰੀ ਹੈ ਕਿ ਕਿਸੇ ਕੋਲ ਭੰਡਾਰ ਭਰੇ ਹੋਏ ਨੇ, ਵੇਸਟ ਹੋ ਰਿਹਾ ਫੂਡ, ਇੱਕ ਉਹ ਨੇ ਜਿਹੜੇ 2 ਵੇਲੇ ਦੀ ਰੋਟੀ ਲਈ ਤਰਸਦੇ ਨੇ। ਬਾਬਾ ਫਰੀਦ ਫਰਮਾਉਂਦੇ ਨੇ ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਗਏ ਸਿੰਜਾਪਸਣ ਚੋਟਾਂ ਖਾਸੀ ਕੌਣ। ਉਹਨਾਂ ਨੇ ਕਿਹਾ ਕਿ ਭਾਈ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਵਾਧੂ ਜਿਹੜਾ ਬਹੁਤ ਆਟਾ ਭਰੇ ਹੋਏ ਨੇ, ਉਹਨਾਂ ਦੇ ਕੋਲ ਆਟੇ ਦੇ ਤੋੜੇ, ਆਟੇ ਦੀਆਂ ਬੋਰੀਆਂ। ਫਰੀਦਾ ਇੱਕ ਨਾ ਆਟਾ ਅਗਲਾ, ਭਰਿਆ ਹੋਇਆ, ਇੱਕ ਨਾ ਹੀ ਲੋਣ, ਇੱਕ ਉਹ ਨੇ ਜਿਨ੍ਹਾਂ ਕੋਲ ਲੂਣ ਦੇ ਬਰਾਬਰ ਵੀ ਨਹੀਂ ਹੈ, ਕਿ ਥੋੜਾ ਵੀ ਨਹੀਂ ਹੈ, ਉਹ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਆਟਾ ਨਹੀਂ ਹੈ ਕਿ ਉਹ ਰੋਟੀ ਬਣਾ ਕੇ ਖਾ ਸਕਣ। ਉਹਨੇ ਕਿਹਾ ਕਿ ਭਾਈ ਇਹ ਜਿਹੜੀ ਸਮਾਜ ਦੇ ਵਿੱਚ ਨਾ ਬਰਾਬਰੀ ਹੈ, ਔਰ ਜਿਨ੍ਹਾਂ ਦੇ ਕੋਲ ਵਾਧੂ ਹੈ ਉਹਨਾਂ ਦੇ ਮਨ 'ਚ ਕਿਉਂ ਨਹੀਂ ਆਉਂਦਾ ਕਿ ਉਹਨਾਂ ਨੇ ਉਹਨਾਂ ਦੀ ਮਦਦ ਕਰਨੀ ਹੈ ਜਿਹੜੇ ਹੈਵ ਨਾਟ ਨੇ। ਹੁਣ ਜੇ ਇਸਲਾਮ ਦੇ ਵਿੱਚ ਜ਼ਕਾਤ ਦਾ ਕਾਨਸੈਪਟ ਹੈ, ਜਾਂ ਸਿੱਖੀ ਦੇ ਵਿੱਚ ਦਸਵੰਧ ਦਾ ਕਾਨਸੈਪਟ ਹੈ, 10ਵਾਂ ਹਿੱਸਾ ਕਮਾਈ ਦਾ, ਜਾਂ ਸਿੱਖੀ ਦੇ ਤਾਂ 3 ਕਾਰਡੀਨਲ ਪ੍ਰਿੰਸੀਪਲ 'ਚ ਇਹ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿ ਮਿਹਨਤ ਕਰਨੀ, ਵਿਹਲੜਾਪਨ, ਵਿਹਲੇ ਰਹਿਣਾ, ਜਾਂ ਇਹ ਕੋਈ ਸਿੱਖੀ ਦਾ ਇਸ ਨੂੰ ਕੰਡੈਮ ਕੀਤਾ ਹੋਇਆ ਕਿ ਭਾਈ ਇਹ ਕੋਈ ਹੋਲੀ ਮੈਨ ਹੋਣ ਦਾ ਮਤਲਬ ਵਿਹਲੇ ਹੋਣਾ ਨਹੀਂ ਹੈ। ਕਿਰਤ ਕਰੋ, ਜੋ ਤੁਸੀਂ ਕਰ ਰਹੇ ਹੋ ਉਹ ਕਿਰਤ ਕਰਦੇ ਆ, ਰੱਬ ਨੂੰ ਯਾਦ ਕਰੋ, ਔਰ ਜੋ ਤੁਸੀਂ ਕਮਾਇਆ ਉਹਨੂੰ ਵੰਡ ਕੇ ਛਕੋ। ਔਰ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਤੁਹਾਨੂੰ ਇਹ ਉਸ ਹੈਵ ਨਾਟ ਦਾ ਦਰਦ ਸਮਝ ਨਹੀਂ ਆਇਆ ਔਰ ਤੁਸੀਂ ਆਪਣੀ ਰਿਆਸ਼ੀ 'ਚ ਜ਼ਿੰਦਗੀ ਗੁਜ਼ਾਰ ਦਿੱਤੀ ਔਰ ਦੂਸਰੇ ਭੁੱਖੇ ਮਰਦੇ ਰਹੇ, ਤੇ ਅੱਗੇ ਗਏ ਸਿੰਜਾਪਸਣ, ਅੱਗੇ ਜਾ ਕੇ ਫਿਰ ਤੁਹਾਡੀ ਪਛਾਣ ਹੋਏਗੀ। ਸਿੰਜਾਣਨਾ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਵੀਰ ਕਹਿੰਦੇ ਤੂੰ ਸਿੰਜਾਣਿਆ ਨਹੀਂ, ਕਿ ਪਛਾਣਿਆ ਨਹੀਂ, ਪਛਾਣ ਦਾ ਹੀ ਲਫ਼ਜ਼ ਹੈ ਕਿ ਅੱਗੇ ਗਏ ਸਿੰਜਾਪਸਨ, ਕਿ ਅੱਗੇ ਉਹਨਾਂ ਦੀ ਪਛਾਣ ਹੋਏਗੀ ਕਿ ਕੌਣ ਕੀ ਹੈ, ਚੋਟਾਂ ਖਾਸੀ ਕੌਣ। ਔਰ ਉਸ ਪੀਰੀਅਡ ਦੇ ਵਿੱਚ ਜਿਨ੍ਹਾਂ ਦੇ ਅਮਲ ਚੰਗੇ ਨਹੀਂ ਨੇ ਉਹਨਾਂ ਨੂੰ ਮਾਰ ਪੈਗੀ, ਚੋਟ ਪੈਗੀ। ਉਹ ਰੱਬ ਦੇ ਉਸ ਜਸਟਿਸ ਸਿਸਟਮ ਦੇ ਥੱਲੇ ਜਿਹੜਾ ਉਸ ਦੇ ਥੱਲੇ ਜਿਹੜੇ ਆਣਗੇ ਔਰ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਰਿਵਿਊਜ਼ ਕਰਨ ਦੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਆਪਣੇ ਰਾਸਨ ਆਗਿਆ ਦਿਓ। ਦੇਖਦੇ ਰਹੋ ਟੀਵੀ ਰਿਪੋਰਟ। ਆਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।